अस्सलाम वालेकुम। पंजाब का तीसरा दरिया है दरियाए रावी। दरियाए रावी एक वक्री किस्म का दरिया है। जिस तरह चनाब के कंढे इश्क दियाँ लाजवाल दास्तानों ने जन्म लिता, इस तरह रावी के किनारे बेशुमार सूफी ते बुजुर्गों की दास्ताना मिलदियां ने। रावी एक मुकद्दस दरिया के तौर पर भी समझा जाता है और आ मुकद्दस है सिखों वास्ते खास तौर पर और हिंदुओं वास्ते भी। लेकिन बेशुमार हिंदू बल्कि बहुत ज़्यादा हिंदू यह चीज़ भुल गई चुके हैं कि उन्होंने वास्ते इस दरिया की की अहमियत है। ऋग्वेदा ते महाभारता विच ਇਹਦਾ नाम इरावती लिखा होया है, जबकि यूनानियां नू हाइड्रेट्स के नाम नाल जानते सन। रावी हिमाचल प्रदेश तो निकलता है और तकरीबन 720 किलोमीटर का फासला तय करके पाकिस्तान विच अहमदपुर सियाल के मुकाम पर जाके यह दरिया चिनाब विच मिल जाता है। पाकिस्तान विच दाखिल होने तो पहले तकरीबन 80 किलोमीटर तक पाकिस्तान के इंडिया के बॉर्डर के उत्ते चलता है और एक किस्म की बाउंड्री बनाता है और उस तो बाद पाकिस्तान ही दाखिल हो जाता है। इस दरिया के उत्ते जिहड़ा सब तो पहले कोई मनसूबा बनाया गया सी और माधोपुर हैडवर्क सी, जिहड़ा बेसिकली इरीगेशन परपज़ वास्ते एक डैम बनाया गया सी। माधोपुर हैडवर्क्स 1902 बनया सी और बेसिकली ਜ਼ਮੀਨ ਸੈਰਾਬ ਕਰਨ ਵਾਸਤੇ ਇਰੀਗੇਸ਼ਨ ਦਾ ਇੱਕ ਮਨਸੂਬਾ ਹੈਗਾ ਸੀ ਜੋ ਚੜ੍ਹਦੇ ਪੰਜਾਬ ਦੀ ਜ਼ਮੀਨਾਂ ਨੂੰ ਸੈਰਾਬ ਕਰ ਰਿਹਾ ਹੈ। 1956 ਵਿੱਚ ਪਾਕਿਸਤਾਨ ਨੇ ਬੀਆਰਬੀ ਨਹਿਰ ਬਣਾਈ। ਬੀਆਰਬੀ ਦਾ ਮਤਲਬ ਹੈਗਾ ਬੰਬਾਵਾਲਾ ਰਾਵੀ ਬੇਦੀਆਂ ਲਿੰਕ ਨਾਲ। ਇਹ ਡਸਕਾ ਦੇ ਕੋਲ ਪਿੰਡ ਹੈਗਾ ਬੰਬਾਵਾਲਾ, ਉੱਥੋਂ ਸ਼ੁਰੂ ਹੁੰਦੀ ਹੈ, ਫਿਰ ਰਾਵੀ ਤੋਂ ਲੰਘਦੀ ਹੈ ਬੇਦੀਆਂ ਔਰ ਬੇਦੀਆਂ ਤੋਂ ਅੱਗੇ ਫਿਰ ਸਤਲੁਜ ਵਿੱਚ ਜਾ ਕੇ ਖਤਮ ਹੋ ਜਾਂਦੀ ਹੈ। ਜਦੋਂ ਇਹ ਨਹਿਰ ਰਾਵੀ ਤੋਂ ਲੰਘਦੀ ਹੈ ਉਸ ਜਗ੍ਹਾ ਇੱਕ ਸਾਈਫਨ ਬਣਾਇਆ ਗਿਆ ਹੈ। ਸਾਈਫਨ ਦਾ ਮਤਲਬ ਹੁੰਦਾ ਹੈ ਕਿ ਉਹ ਕੰਸਟਰਕਸ਼ਨ ਦਾ ਹਿੱਸਾ ਜਾਂ ਉਹ ਤਾਮੀਰ ਜਿਹਦੇ ਵਿੱਚ ਨਹਿਰ ਜਿਹੜੀ ਹੁੰਦੀ ਹੈ ਉਹ ਦਰਿਆ ਦੇ ਥੱਲੋਂ ਲੰਘਦੀ ਹੈ ਔਰ ਇਹ ਇੰਜੀਨੀਅਰਿੰਗ ਦਾ ਇੱਕ ਕਮਾਲ ਹੈਗਾ ਹੈ ਔਰ ਵੇਖਣ ਦੀ ਜਗ੍ਹਾ ਹੈਗੀ ਹੈ, ਬਹੁਤ ਅੱਛਾ ਪਿਕਨਿਕ ਸਪੌਟ ਵੀ ਹੈਗਾ ਹੈ। ਰਾਵੀ ਦੇ ਕੰਢੇ ਬੇਸ਼ੁਮਾਰ ਸੂਫੀਆਂ ਦੀ ਦਾਸਤਾਨਾਂ ਵੀ ਹੈਗੀਆਂ ਨੇ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਸ਼ੁਰੂ ਹੀ ਦੱਸਿਆ ਕਿ ਇਹ ਸਿੱਖਾਂ ਵਾਸਤੇ ਬਹੁਤ ਹੀ ਇੰਪੋਰਟੈਂਟ और बहुत अहम दरिया है। बाबा गुरु नानक ने अपनी ज़िंदगी के आखिरी 10-15 साल करतारपुर साहब गुजारे। करतारपुर साहब रावी के किनारे वाक़ है। ਜਦੋਂ ਬਾਬਾ ਗੁਰੂ ਨਾਨਕ ਦੀ ਉੱਥੇ ਵਫਾਤ ਹੋ ਗਈ ਤੇ ਉਹਨਾਂ ਦੇ ਜਿਹੜਾ ਫੁੱਲ ਹੈਗੇ ਸਨ, ਕਿਉਂਕਿ ਉਹਨਾਂ ਦੀ ਜਿਹੜੀ ਬੋਡੀ ਸੀ ਉਹ ਗਾਇਬ ਹੋ ਗਈ ਔਰ ਲੰਬੀ ਸਟੋਰੀ ਹੈਗੀ ਆ, ਮੈਂ ਤੁਹਾਨੂੰ ਇਨਸ਼ਾਅੱਲਾ ਆਪਣੇ ਅਗਲੇ ਵੀਲੌਗ ਵਿੱਚ ਸੁਣਾਵਾਂਗਾ ਜਦੋਂ ਕਰਤਾਰਪੁਰ ਸਾਹਿਬ ਦੇ ਉੱਤੇ ਮੈਂ ਆਪਣਾ ਵੀਲੌਗ ਕਰਾਂਗਾ। ਤੇ ਉਹਨਾਂ ਦੇ ਜਿਹੜਾ ਫੁੱਲ ਹੈਗੇ ਸਨ ਔਰ ਚਾਦਰ ਉਹ ਦੋ ਹਿੱਸਿਆਂ 'ਚ ਤਕਸੀਮ ਕਰ ਦਿੱਤੀ ਗਈ। ਅੱਧੇ ਫੁੱਲ ਤੇ ਅੱਧੀ ਚਾਦਰ ਮੁਸਲਮਾਨਾਂ ਦੇ ਹਿੱਸੇ ਆਈ ਔਰ ਅੱਧੇ ਫੁੱਲ ਤੇ ਚਾਦਰ ਨਾਨਕ ਨਾਮ ਲੇਵਾ ਨੂੰ ਦੇ ਦਿੱਤੀ ਗਈ। ਉਸ ਵੇਲੇ ਤੱਕ ਸਿੱਖ ਮਜ਼ਹਬ ਜਿਸ ਸ਼ਕਲ 'ਚ ਅਸੀਂ ਹੁਣ ਵੇਖਦੇ ਹਾਂ ਉਹ ਅਜੇ ਕਾਇਮ ਨਹੀਂ ਹੋਇਆ ਸੀ ਤੇ ਨਾਨਕ ਨਾਮ ਲੇਵਾ ਜਿਹੜੇ ਹੈਗੇ ਸਨ ਉਹਨਾਂ ਨੇ ਆਪਣੇ ਹਿੱਸੇ ਦੇ ਫੁੱਲ ਆਪਣੇ ਮਜ਼ਹਬੀ ਤਰੀਕੇ ਦੇ ਹਿਸਾਬ ਨਾਲ ਦਰਿਆ ਰਾਵੀ ਵਿੱਚ ਉਹਨਾਂ ਨੂੰ ਸੁੱਟ ਦਿੱਤਾ। ਤੇ ਇਸ ਲਿਹਾਜ਼ ਨਾਲ ਸਿੱਖਾਂ ਵਾਸਤੇ ਇਹ ਦਰਿਆ ਬਹੁਤ ਇੰਪੋਰਟੈਂਟ ਹੈਗਾ ਕਿਉਂਕਿ ਬਾਬਾ ਗੁਰੂ ਨਾਨਕ ਦੇ ਫੁੱਲ ਇਸ ਦਰਿਆ ਵਿੱਚ ਵਹਾਏ ਗਏ ਸਨ। ਸਿੱਖ ਮਜ਼ਹਬ ਦੇ ਪੰਜਵੇਂ ਗੁਰੂ ਅਰਜਨ, ਜਿਨ੍ਹਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ, ਜਿਹਨੂੰ ਗੋਲਡਨ ਟੈਂਪਲ ਵੀ ਕਿਹਾ ਜਾਂਦਾ ਹੈ ਜਾਂ ਹਰਿਮੰਦਰ ਸਾਹਿਬ ਵੀ ਕਹਿੰਦੇ ਨੇ, ਉਹ ਵੀ ਬਣਾਇਆ ਸੀ ਔਰ ਉਹਦੇ ਨੀਂਹ ਪੱਥਰ ਸਾਈਂ ਮੀਆਂ ਮੀਰ ਕੋਲ ਰਖਵਾਇਆ ਸੀ। ਉਹਨਾਂ ਦੀ ਸ਼ਹੀਦੀ ਵੀ ਜਿਹੜੀ ਹੋਈ ਸੀ ਉਹ ਰਾਵੀ ਦੇ ਵਿੱਚ ਹੋਈ ਸੀ ਤੇ ਉਸ ਲਿਹਾਜ਼ ਨਾਲ ਵੀ ਇਹ ਦਰਿਆ ਸਿੱਖਾਂ ਵਾਸਤੇ ਬਹੁਤ ਹੀ ਮੁਕੱਦਸ ਹੈਗਾ। ਇਸ ਤਰ੍ਹਾਂ ਹਿੰਦੂਆਂ ਵਾਸਤੇ ਵੀ ਇਹ ਦਰਿਆ ਬਹੁਤ ਹੀ ਮੁਕੱਦਸ ਹੈਗਾ ਹੈ। ਸ਼ਾਇਦ ਹਿੰਦੂ ਇਹ ਚੀਜ਼ ਭੁੱਲ ਗਏ ਹੋਏ ਨੇ ਕਿ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਤਕਰੀਬਨ 1400-1500 ਸਾਲ ਕਬਲੇ ਮਸੀਹ ਵਿੱਚ ਜਦੋਂ ਬਹਾਰਤਾਸ ਦੀ ਲੜਾਈ ਹੋਈ ਸੀ ਮੁਖਤਲਿਫ ਕਬਾਇਲ ਦੇ ਨਾਲ ਤੇ ਉਹ ਐਸੇ ਦਰਿਆ ਦੇ ਕਿਨਾਰੇ ਹੋਈ ਸੀ। ਉਹਨੂੰ ਤਾਰੀਖ ਵਿੱਚ ਬੈਟਲ ਆਫ 10 ਕਿੰਗਸ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ, ਜਿਹਦੇ ਵਿੱਚ ਇੱਕ ਪਾਸੇ ਬਹਾਰਤਾਸ ਸਨ ਔਰ ਦੂਜੇ ਪਾਸੇ 9-10 ਕਬੀਲੇ ਹੈਗੇ ਸਨ ਤੇ ਉਹ ਲੜਾਈ ਬਹਾਰਤਾਸ ਜਿੱਤ ਗਏ ਸਨ ਤੇ ਉਸ ਤੋਂ ਬਾਅਦ ਉਹ ਅੱਗੇ ਵਧੇ ਸਨ ਔਰ ਉਹਨਾਂ ਨੇ ਆ ਕੇ ਜਿਹੜਾ ਰੀਜਨ ਹੈਗਾ ਅੱਜ ਕੱਲ੍ਹ ਦਾ ਹਰਿਆਣਾ ਔਰ ਪੰਜਾਬ ਦਾ ਰੀਜਨ, ਇੱਥੇ ਆ ਕੇ ਫਿਰ ਉਹਨਾਂ ਨੇ ਆਪਣੇ ਕਦਮ ਜਮਾਏ ਸਨ। 1960 ਵਿੱਚ ਹੋਣ ਵਾਲੀ ਇੰਡਸ ਵਾਟਰ ਟ੍ਰੀਟੀ ਦੇ ਤਹਿਤ ਦਰਿਆ ਰਾਵੀ ਦਾ ਪਾਣੀ ਵੀ ਇੰਡੀਆ ਨੂੰ ਦੇ ਦਿੱਤਾ ਗਿਆ ਔਰ ਉਹਦਾ ਨਤੀਜਾ ਨਿਕਲਿਆ ਕਿ ਇੰਡੀਆ ਨੇ ਇਹਦਾ ਪਾਣੀ ਤਕਰੀਬਨ ਰੋਕ ਲਿੱਤਾ ਔਰ ਹੁਣ ਸਿਰਫ ਸੈਲਾਬ ਦੇ ਸੀਜ਼ਨ ਵਿੱਚ ਇਹਦੇ 'ਚ ਪਾਣੀ ਆਉਂਦਾ ਹੈ, ਵਰਨਾ ਦਰਿਆ ਰਾਵੀ ਤਕਰੀਬਨ ਖੁਸ਼ਕ ਹੋ ਗਿਆ ਹੈ।
ਉਹਦਾ ਅਸਰ ਇਹ ਹੋ ਰਿਹਾ ਕਿ ਪੰਜਾਬ ਦੀ ਇੱਕ ਬਹੁਤ ਹੀ ਤਾਬਿੰਦਾ ਕਿਸਮ ਦੀ ਤਾਰੀਖ ਉਹ ਸਮਝੋ ਕਿ ਆਸਤਾ ਆਸਤਾ ਖਤਮ ਹੁੰਦੀ ਜਾ ਰਹੀ ਹੈ। ਅਤੇ ਸਭ ਨੂੰ ਇਸ ਬਾਰੇ 'ਚ ਮਿਲ ਕੇ ਸੋਚਣਾ ਪਏਗਾ ਕਿ ਰਾਵੀ ਜੇ ਵਗਦਾ ਰਹੇਗਾ ਅਤੇ ਇੱਧਰ ਦੀ ਤਾਰੀਖ ਅਤੇ ਇੱਧਰ ਦੀ ਰਵਾਇਤ ਜ਼ਿੰਦਾ ਰਹਿਣਗੀਆਂ। ਆਪਣੇ ਅਗਲੇ ਵੀਲੌਗ ਵਿੱਚ ਮੈਂ ਗੱਲ ਕਰਾਂਗਾ ਚਨਾਬ ਅਤੇ ਜੇਹਲਮ ਦੇ ਬਾਰੇ 'ਚ, ਅਤੇ ਇੰਸ਼ਾਅੱਲਾ ਜਲਦੀ ਮੁਲਾਕਾਤ ਹੋਏਗੀ। ਰੱਬ ਰਾਖਾ। ਹੱਸਦਾ ਰਵੇ ਪੰਜਾਬ, ਸਦਾ ਵਸਦਾ ਰਵੇ ਪੰਜਾਬ।